ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 1 ਦਸੰਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁੱਕਰਨਾ। ਸੁਨਹਿਰੀ ਮਤਨ: ਯਸਾਇਆ। ਸਲਤਨਤ ਉਹਦੇ ਮੋਢਿਆਂ ਉੱਤੇ ਹੋਵੇਗੀ। ਜਵਾਬੀ ਪੜ੍ਹਾਈ: ਯਸਾਇਆ, ਯਰਮੀਆ। ਜੇ ਰੱਬੁਲ ਫਵਾਜ਼ ਸਾਡਾ ਥੋੜ੍ਹਾ ਜਿਹਾ ਵੀ ਬਕੀਆ ਨਾ ਛੱਡਦਾ ਤੇ ਅਸੀਂ ਸਦੂਮ ਦੀ ਮਿਸਾਲ ਤੇ ਅਮੂਰਾ ਵਾਂਗਰ ਹੋ ਜਾਂਦੇ। ਐ ਸਦੂਮ ਦੇ ਹਾਕਮੋ, ਖੁਦਾਵੰਦ ਦਾ ਕਲਾਮ ਸੁਣੋ। ਐ ਅਮੂਰਾ ਦੇ ਲੋਕੋ, ਸਾਡੇ ਖੁਦਾਵੰਦ ਦੀ ਸ਼ਰੀਅਤ ਉੱਤੇ ਕੰਨ ਲਾਓ। ਖੁਦਾਵੰਦ ਆਖਦਾ ਹੈ ਭਈ ਉਹਨਾਂ ਚਰਵਾਹਿਆਂ ਉੱਤੇ ਅਫਸੋਸ ਜਿਹੜੇ ਮੇਰੀ ਚਰਾਗਾਹ ਦੀਆਂ ਭੇਡਾਂ ਨੂੰ ਹਲਾਕ ਤੇ ਪਰਾਗੰਦਾ ਕਰਦੇ ਨੇ। ਇਸ ਲਈ ਖੁਦਾਵੰਦ ਇਸਰਾਈਲ ਦਾ ਰੱਬ ਉਹਨਾਂ ਚਰਵਾਹਿਆਂ ਦੀ ਮੁਖਾਲਫਤ ਵਿੱਚ ਜਿਹੜੇ ਮੇਰੇ ਲੋਕਾਂ ਦੀ ਚੁਪਾਨੀ ਕਰਦੇ ਨੇ ਇੰਝ ਆਖਦਾ ਹੈ ਭਈ ਤੁਸੀਂ ਮੇਰੇ ਗੱਲੇ ਨੂੰ ਪਰਾਗੰਦਾ ਕੀਤਾ ਤੇ ਉਹਨਾਂ ਨੂੰ ਹਾਂਕ ਕੇ ਕੱਢ ਦਿੱਤਾ ਤੇ ਨਿਗਹਿਬਾਨੀ ਨਹੀਂ ਕੀਤੀ। ਵੇਖੋ, ਮੈਂ ਤੁਹਾਡੇ ਕੰਮਾਂ ਦੀ ਬੁਰਾਈ ਤੁਹਾਡੇ ਉੱਤੇ ਲਿਆਵਾਂਗਾ, ਖੁਦਾਵੰਦ ਆਖਦਾ ਹੈ। ਪਰ ਮੈਂ ਉਹਨਾਂ ਨੂੰ ਜਿਹੜੇ ਮੇਰੇ ਗੱਲੇ ਤੋਂ ਬਚੇ ਨੇ ਸਾਰੇ ਮੁਲਕਾਂ ਤੋਂ ਜਿੱਥੇ ਜਿੱਥੇ ਮੈਂ ਉਹਨਾਂ ਨੂੰ ਹਾਂਕ ਦਿੱਤਾ ਸੀ ਜਮ੍ਹਾਂ ਕਰਾਂਗਾ ਤੇ ਉਹਨਾਂ ਨੂੰ ਫਿਰ ਉਹਨਾਂ ਦੇ ਗੱਲੇ ਖਾਨੇ ਵਿੱਚ ਲਿਆਵਾਂਗਾ ਤੇ ਉਹ ਫੈਲਣਗੇ ਤੇ ਵਧਣਗੇ। ਤੇ ਮੈਂ ਉਹਨਾਂ ਉੱਤੇ ਅਜਿਹੇ ਚੁਪਾਨ ਮੁਕਰਰ ਕਰਾਂਗਾ ਜਿਹੜੇ ਉਹਨਾਂ ਨੂੰ ਚੁਰਾਉਣਗੇ ਤੇ ਫਿਰ ਨਾ ਡਰਨਗੇ, ਨਾ ਘਬਰਾਉਣਗੇ, ਨਾ ਗਵਾਚਣਗੇ, ਖੁਦਾਵੰਦ ਆਖਦਾ ਹੈ। ਵੇਖੋ, ਉਹਦੇ ਆਉਂਦੇ ਨੇ, ਖੁਦਾਵੰਦ ਆਖਦਾ ਹੈ ਭਈ ਮੈਂ ਦਾਊਦ ਲਈ ਇੱਕ ਸਾਦਕ ਟਹਿਣੀ ਉਗਾਵਾਂਗਾ ਤੇ ਉਹਦੀ ਬਾਦਸ਼ਾਹੀ ਮੁਲਕ ਵਿੱਚ ਇਕਬਾਲਮੰਦੀ ਤੇ ਅਦਾਲਤ ਤੇ ਸਦਾਕਤ ਦੇ ਨਾਲ ਹੋਵੇਗੀ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਬੂਰ। ਮੇਰੀ ਸਿਪਰ ਰੱਬ ਦੇ ਹੱਥ ਵਿੱਚ ਹੈ, ਜਿਹੜਾ ਰਾਸਤ ਦਿਲਾਂ ਨੂੰ ਬਚਾਉਂਦਾ ਹੈ। ਅਯੂਬ। ਪਰ ਮੈਂ ਤੇ ਰੱਬ ਦਾ ਹੀ ਤਾਲਬ ਰਵਾਂਗਾ ਤੇ ਆਪਣਾ ਮਾਮਲਾ ਰੱਬ ਉੱਤੇ ਹੀ ਛੱਡਾਂਗਾ, ਜਿਹੜਾ ਅਜਿਹੇ ਵੱਡੇ ਵੱਡੇ ਕੰਮ ਜਿਹੜੇ ਦਰਿਆਫਤ ਨਹੀਂ ਹੋ ਸਕਦੇ ਤੇ ਬੇਸ਼ੁਮਾਰ ਅਜੀਬ ਕੰਮ ਕਰਦਾ ਹੈ। ਉਹੀ ਧਰਤੀ ਉੱਤੇ ਮੀਂਹ ਵਰਾਉਂਦਾ ਹੈ ਤੇ ਖੇਤਾਂ ਵਿੱਚ ਪਾਣੀ ਘੱਲਦਾ ਹੈ। ਇੰਝ ਹੀ ਉਹ ਫਰੋਤਰਾਂ ਨੂੰ ਉੱਚੀ ਥਾਂ ਤੇ ਬਿਠਾਉਂਦਾ ਹੈ ਤੇ ਵੈਨ ਕਰਨ ਵਾਲੇ ਸਲਾਮਤੀ ਦੀ ਸਰਫਰਾਜ਼ੀ ਪਾਉਂਦੇ ਨੇ। ਉਹ ਅਯਾਰਾਂ ਦੀਆਂ ਸੋਚਾਂ ਨੂੰ ਬਾਤਲ ਕਰ ਦਿੰਦਾ ਹੈ, ਇੱਥੋਂ ਤੀਕਰ ਵੀ ਉਹਨਾਂ ਦੇ ਹੱਥ ਉਹਨਾਂ ਦੇ ਮਕਸਦ ਨੂੰ ਪੂਰਾ ਨਹੀਂ ਕਰ ਸਕਦੇ। ਉਹ ਹੁਸ਼ਿਆਰਾਂ ਨੂੰ ਉਹਨਾਂ ਦੀਆਂ ਹੀ ਚਲਾਕੀਆਂ ਵਿੱਚ ਫਸਾਉਂਦਾ ਹੈ ਤੇ ਜਿਹੜੇ ਲੋਕਾਂ ਦੀ ਮਸ਼ਵਤ ਜਲਦੀ ਜਾਂਦੀ ਰਹਿੰਦੀ ਹੈ। ਪਰ ਮਾੜਿਆਂ ਨੂੰ ਉਹਨਾਂ ਦੇ ਮੂੰਹ ਦੀ ਤਲਵਾਰ ਤੇ ਜ਼ਬਰਦਸਤ ਦੇ ਹੱਥ ਤੋਂ ਉਹ ਬਚਾ ਲੈਂਦਾ ਹੈ। ਉਹ ਤੈਨੂੰ 6 ਮੁਸੀਬਤਾਂ ਤੋਂ ਛੁਡਾਵੇਗਾ, ਬਲਕਿ 7ਵੀਂ ਵਿੱਚ ਵੀ ਕੋਈ ਆਫਤ ਤੈਨੂੰ ਛੂਹ ਨਾ ਸਕੇਗੀ। ਕਾਲ ਵਿੱਚ ਉਹ ਤੈਨੂੰ ਮੌਤ ਤੋਂ ਬਚਾਵੇਗਾ ਤੇ ਲੜਾਈ ਵਿੱਚ ਤਲਵਾਰ ਦੀ ਧਾਰ ਤੋਂ। ਤੂੰ ਜ਼ੁਬਾਨ ਦੇ ਕੋੜੇ ਤੋਂ ਮਹਿਫੂਜ਼ ਰੱਖਿਆ ਜਾਵੇਗਾ ਤੇ ਜਦੋਂ ਹਲਾਕਤ ਆਵੇਗੀ ਤੇ ਤੈਨੂੰ ਡਰ ਨਹੀਂ ਲੱਗੇਗਾ। ਤੂੰ ਹਲਾਕਤ ਤੇ ਖੁਸ਼ਕਸਾਲੀ ਵਿੱਚ ਹੱਸੇਗਾ ਤੇ ਧਰਤੀ ਦੇ ਦਰਿੰਦਿਆਂ ਤੋਂ ਤੈਨੂੰ ਕੁਝ ਵੀ ਖੌਫ ਨਾ ਹੋਵੇਗਾ। ਮੈਦਾਨ ਦੇ ਪੱਥਰਾਂ ਦੇ ਨਾਲ ਤੇਰਾ ਏਕਾ ਹੋਵੇਗਾ ਤੇ ਜੰਗਲੀ ਦਰਿੰਦੇ ਤੇਰੇ ਨਾਲ ਮੇਲ ਰੱਖਣਗੇ ਤੇ ਤੂੰ ਜਾਣੇਗਾ ਵੀ ਤੇਰਾ ਡੇਰਾ ਮਹਿਫੂਜ਼ ਹੈ। ਯਸਾਇਆ। ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ, ਇਸ ਲਈ ਮੈਂ ਸ਼ਰਮਿੰਦਾ ਨਾ ਹੋਵਾਂਗਾ ਤੇ ਇਸੇ ਲਈ ਮੈਂ ਆਪਣਾ ਮੂੰਹ ਸੰਗਖਾਰ ਵਾਂਗਰ ਬਣਾਇਆ। ਤੁਹਾਡੇ ਵਿਚਕਾਰ ਕੌਣ ਹੈ ਜਿਹੜਾ ਖੁਦਾਵੰਦ ਰੱਬ ਤੋਂ ਡਰਦਾ ਤੇ ਉਹਦੇ ਖਾਦਮ ਦੀਆਂ ਗੱਲਾਂ ਸੁਣਦਾ ਹੈ, ਜਿਹੜਾ ਹਨੇਰੇ ਵਿੱਚ ਟੋਰਦਾ ਹੈ ਤੇ ਲੋ ਨਹੀਂ ਪਾਉਂਦਾ। ਖੁਦਾਵੰਦ ਰੱਬ ਦੇ ਨਾਂ ਉੱਤੇ ਤਵੱਕਲ ਕਰੇ ਤੇ ਆਪਣੇ ਰੱਬ ਉੱਤੇ ਭਰੋਸਾ ਰੱਖੇ। ਤਵਾਰੀਖ। ਤੇ ਰੱਬ ਦੀ ਰੂਹ ਉਜ਼ਰਿਆ ਬਿਨ ਉਦਦ ਉੱਤੇ ਨਾਜ਼ਲ ਹੋਈ ਤੇ ਉਹ ਆਸਾ ਨੂੰ ਮਿਲਣ ਲਈ ਗਿਆ ਤੇ ਉਹਨੂੰ ਆਖਿਆ, ਐ ਆਸਾ ਤੇ ਸਾਰੇ ਯਹੂਦਾ ਤੇ ਬਿਨਯਾਮੀਨ, ਮੇਰੀ ਸੁਣੋ। ਖੁਦਾਵੰਦ ਤੁਹਾਡੇ ਨਾਲ ਹੈ ਜਦੋਂ ਤੀਕਰ ਤੁਸੀਂ ਉਹਦੇ ਨਾਲ ਹੋ, ਤੇ ਜੇ ਤੁਸੀਂ ਉਹਦੇ ਤਾਲਬ ਹੋ ਤੇ ਉਹ ਤੁਹਾਨੂੰ ਮਿਲੇਗਾ, ਤੇ ਜੇ ਤੁਸੀਂ ਉਹਨੂੰ ਤਰਕ ਕਰ ਦਿਓ ਤੇ ਉਹ ਤੁਹਾਨੂੰ ਤਰਕ ਕਰ ਦੇਵੇਗਾ।
ਹੁਣ ਬੜੇ ਅਰਸੇ ਤੋਂ ਇਸਰਾਈਲ ਬਿਨਾਂ ਸੱਚੇ ਰੱਬ ਤੇ ਬਿਨਾਂ ਸਿਖਾਉਣ ਵਾਲੇ ਕਾਹਨ ਤੇ ਬਿਨਾਂ ਸ਼ਰੀਅਤ ਦੇ ਰਹੇ ਨੇ, ਤੇ ਜਦੋਂ ਉਹ ਆਪਣੇ ਦੁੱਖ ਵਿੱਚ ਖੁਦਾਵੰਦ ਇਸਰਾਈਲ ਦੇ ਰੱਬ ਵੱਲ ਮੁੜ ਕੇ ਉਹਦੇ ਹੋਏ ਤੇ ਉਹ ਉਹਨਾਂ ਨੂੰ ਮਿਲ ਗਿਆ। ਤੇ ਤੁਹਾਡੇ ਹੱਥ ਢਿੱਲੇ ਨਾ ਹੋਣ, ਕਿਉਂ ਜੇ ਤੁਹਾਡੇ ਕੰਮ ਦਾ ਅਜਰ ਮਿਲੇਗਾ। ਜਦੋਂ ਆਸਾ ਨੇ ਇਹ ਗੱਲਾਂ ਤੇ ਉਦਤ ਦੀਆਂ ਗੱਲਾਂ ਨੂੰ ਸੁਣਿਆ ਤੇ ਉਹਨੇ ਹੌਸਲਾ ਕਰਕੇ ਯਹੂਦਾ ਤੇ ਬਿਨਯਾਮੀਨ ਦੇ ਸਾਰੇ ਮੁਲਕ ਤੋਂ ਤੇ ਉਹਨਾਂ ਸ਼ਹਿਰਾਂ ਤੋਂ ਜਿਹੜੇ ਉਹਨੇ ਕੋਸਤਾਨੀ ਮੁਲਕ ਵਿੱਚੋਂ ਲੈ ਲਏ ਸੀ, ਮਕਰੂ ਸ਼ੈਵਾਂ ਨੂੰ ਦੂਰ ਕਰ ਦਿੱਤਾ ਤੇ ਖੁਦਾਵੰਦ ਦੇ ਮਜ਼ਬਾ ਨੂੰ, ਜਿਹੜਾ ਖੁਦਾਵੰਦ ਦੇ ਉਸਾਰੇ ਦੇ ਸਾਹਮਣੇ ਸੀ, ਫੇਰ ਬਣਾਇਆ। ਤੇ ਉਹ ਉਸ ਅਹਿਦ ਵਿੱਚ ਰਲ ਗਏ ਤਾਂ ਜੋ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੋਂ ਖੁਦਾਵੰਦ ਆਪਣੇ ਪਿਓ ਦਾਦੇ ਦੇ ਰੱਬ ਦੇ ਤਾਲਬ ਹੋਣ। ਤੇ ਉਹਨਾਂ ਨੇ ਉੱਚੀ ਆਵਾਜ਼ ਨਾਲ ਲਲਕਾਰ ਕੇ ਤਰੂਹੀਆਂ ਤੇ ਨਰਸਿੰਗਿਆਂ ਦੇ ਨਾਲ ਖੁਦਾਵੰਦ ਦੇ ਸਾਹਮਣੇ ਕਸਮ ਖਾਧੀ। ਤੇ ਸਾਰਾ ਯਹੂਦਾ ਉਸ ਕਸਮ ਤੋਂ ਖੁਸ਼ ਹੋ ਗਿਆ, ਕਿਉਂ ਜੇ ਉਹਨਾਂ ਨੇ ਆਪਣੇ ਸਾਰੇ ਦਿਲ ਤੋਂ ਕਸਮ ਖਾਧੀ ਸੀ ਤੇ ਕਮਾਲ ਆਰਜ਼ੂ ਨਾਲ ਖੁਦਾਵੰਦ ਦੇ ਤਾਲਬ ਹੋਏ ਸੀ। ਤੇ ਉਹ ਉਹਨਾਂ ਨੂੰ ਮਿਲਿਆ ਤੇ ਖੁਦਾਵੰਦ ਨੇ ਉਹਨਾਂ ਨੂੰ ਚਾਰਾਂ ਪਾਸੇ ਅਮਾਨ ਬਖਸ਼ੀ। ਤੇ ਆਸਾ ਦੀ ਸਲਤਨਤ ਦੇ 35ਵੇਂ ਸਾਲ ਤੀਕਰ ਕੋਈ ਜੰਗ ਨਾ ਹੋਈ। ਜ਼ਬੂਰ। ਕੌਮਾਂ ਕਿਉਂ ਤੈਸ਼ ਵਿੱਚ ਨੇ ਤੇ ਲੋਕਾਂ ਦੇ ਬਾਤਲ ਖਿਆਲ ਕਿਉਂ ਨੇ? ਖੁਦਾਵੰਦ ਤੇ ਉਹਦੇ ਮਸਾ ਦੇ ਖਿਲਾਫ ਧਰਤੀ ਦੇ ਬਾਦਸ਼ਾਹ ਸਫ ਅਰਾਈ ਕਰਕੇ ਤੇ ਹਾਕਮ ਆਪਸ ਵਿੱਚ ਮਸ਼ਵਰਾ ਕਰਕੇ ਆਖਦੇ ਨੇ, ਆਓ ਅਸੀਂ ਉਹਨਾਂ ਦੇ ਬੰਧਨ ਤੋੜ ਦਈਏ ਤੇ ਉਹਨਾਂ ਦੀਆਂ ਰੱਸੀਆਂ ਆਪਣੇ ਉੱਤੋਂ ਲਾ ਸੁੱਟੀਏ। ਉਹ ਜਿਹੜਾ ਅਸਮਾਨ ਉੱਤੇ ਤਖਤ ਨਸ਼ੀਨ ਹੈ ਹੱਸੇਗਾ, ਖੁਦਾਵੰਦ ਉਹਨਾਂ ਦਾ ਮਜ਼ਾਕ ਉਡਾਵੇਗਾ। ਇਸ ਲਈ ਐ ਬਾਦਸ਼ਾਹੋ, ਸਿਆਣੇ ਬਣੋ, ਐ ਧਰਤੀ ਦੇ ਅਦਾਲਤ ਕਰਨ ਵਾਲਿਓ, ਤਰਬੀਅਤ ਪਾਓ। ਡਰਦਿਆਂ ਹੋਏ ਖੁਦਾਵੰਦ ਦੀ ਇਬਾਦਤ ਕਰੋ, ਕੰਬਦਿਆਂ ਹੋਏ ਖੁਸ਼ੀ ਮਨਾਓ। ਜ਼ਬੂਰ। ਕਿਉਂ ਜੇ ਸਰਫਰਾਜ਼ੀ ਨਾ ਤੇ ਮਸ਼ਰਕ ਨਾ ਮਗਰਬ ਨਾ ਜਨੂਬ ਤੋਂ ਆਉਂਦੀ ਏ, ਬਲਕਿ ਰੱਬ ਹੀ ਅਦਾਲਤ ਕਰਨ ਵਾਲਾ ਹੈ। ਉਹ ਕਿਸੇ ਨੂੰ ਪਸਤ ਕਰਦਾ ਹੈ ਤੇ ਕਿਸੇ ਨੂੰ ਸਰਫਰਾਜ਼ੀ ਬਖਸ਼ਦਾ ਹੈ। ਤੇ ਮੈਂ ਸ਼ਰੀਰਾਂ ਦੇ ਸਾਰੇ ਸਿੰਘ ਵੱਢ ਦੇਵਾਂਗਾ, ਪਰ ਸਾਦਕਾਂ ਦੇ ਸਿੰਘ ਉੱਚੇ ਕੀਤੇ ਜਾਣਗੇ। ਗ੍ਰੰਥੀਓ। ਇਸ ਲਈ ਵੀ ਸਾਡੀ ਲੜਾਈ ਦੇ ਹਥਿਆਰ ਬਦਨੀ ਨਹੀਂ, ਬਲਕਿ ਰੱਬ ਦੇ ਨੇੜੇ ਕਿਲਿਆਂ ਨੂੰ ਢਾਹ ਦੇਣ ਦੇ ਕਾਬਲ ਨੇ। ਇਸ ਲਈ ਅਸੀਂ ਤਸਵਰਾਂ ਤੇ ਹਰ ਇੱਕ ਉੱਚੀ ਸ਼ੈ ਨੂੰ ਜਿਹੜੀ ਰੱਬ ਦੀ ਪਛਾਣ ਦੇ ਬਰਖਲਾਫ ਸਿਰ ਚੁੱਕਦੀ ਏ, ਢਾਹ ਦਿੰਦੇ ਹਾਂ ਤੇ ਹਰ ਇੱਕ ਖਿਆਲ ਨੂੰ ਕੈਦ ਕਰਕੇ ਮਸੀਹ ਦਾ ਫਰਮਾਂ ਬਰਦਾਰ ਬਣਾ ਦਿੰਦੇ। ਤਮੈਥੀਅਸ। ਪਰ ਇਹ ਜਾਣ ਲਓ ਭਈ ਅਖੀਰ ਜ਼ਮਾਨੇ ਵਿੱਚ ਭੈੜੇ ਦਿਨ ਆਉਣਗੇ, ਕਿਉਂ ਜੇ ਬੰਦੇ ਖੁਦਗਰਜ਼, ਜ਼ਰਦੋਸਤ, ਸ਼ੇਖੀਬਾਜ਼, ਮਗਰੂਰ, ਬਦਗੋ, ਮਾਂ ਪਿਓ ਦੇ ਨਾਫਰਮਾਨ, ਨਾ ਸ਼ੁਕਰੇ, ਨਾ ਪਾਕ, ਧੋਖੇਬਾਜ਼, ਢੀਠ, ਘਮੰਡ ਕਰਨ ਵਾਲੇ, ਰੱਬ ਨਾਲੋਂ ਐਸ਼ੋ ਇਸ਼ਰਤ ਨੂੰ ਬਹੁਤਾ ਦੋਸਤ ਰੱਖਣ ਵਾਲੇ ਹੋਣਗੇ। ਉਹ ਦੀਨਦਾਰੀ ਦੀ ਵਜ੍ਹਾ ਤੇ ਰੱਖਣਗੇ, ਪਰ ਉਹਦੇ ਅਸਰ ਨੂੰ ਕਬੂਲ ਨਹੀਂ ਕਰਨਗੇ। ਅਜਿਹਿਆਂ ਤੋਂ ਵੀ ਕਿਨਾਰਾ ਕਰਿਓ। ਪਰ ਤੂੰ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਸਿੱਖੀਆਂ ਸੀ ਤੇ ਜਿਨ੍ਹਾਂ ਦਾ ਯਕੀਨ ਤੈਨੂੰ ਦਿਲਵਾਇਆ ਗਿਆ ਸੀ, ਇਹ ਜਾਣ ਕੇ ਕਾਇਮ ਰਹਿ ਭਈ ਤੂੰ ਉਹ ਕਿਹੜੇ ਲੋਕਾਂ ਕੋਲੋਂ ਸਿੱਖੀਆਂ ਸੀ। ਤੇ ਤੂੰ ਨਿੱਕੇ ਹੁੰਦਿਆਂ ਤੋਂ ਹੀ ਉਹਨਾਂ ਨਵਿਸ਼ਤਿਆਂ ਨੂੰ ਜਾਣਦਾ ਹੈ, ਜਿਹੜੇ ਤੈਨੂੰ ਮਸੀਹ ਯਸੂ ਉੱਤੇ ਈਮਾਨ ਲਿਆਉਣ ਤੋਂ ਮੁਕਤੀ ਹਾਸਲ ਕਰਨ ਲਈ ਦਨਾਈ ਬਖਸ਼ ਸਕਦੇ ਨੇ। ਹਰ ਇੱਕ ਸਹੀਫਾ ਜਿਹੜਾ ਰੱਬ ਦੇ ਇਲਹਾਮ ਤੋਂ ਹੈ, ਤਾਲੀਮ, ਇਲਜ਼ਾਮ, ਇਸਲਾਹ ਤੇ ਰਾਸਤਬਾਜ਼ੀ ਵਿੱਚ ਤਰਬੀਅਤ ਕਰਨ ਲਈ ਫਾਇਦੇਮੰਦ ਵੀ ਹੈ, ਤਾਂ ਜੋ ਰੱਬ ਦਾ ਬੰਦਾ ਕਾਮਲ ਬਣੇ ਤੇ ਹਰ ਇੱਕ ਨੇਕ ਕੰਮ ਲਈ ਬਿਲਕੁਲ ਤਿਆਰ ਹੋ ਜਾਵੇ। ਤਮੈਥੀਅਸ। ਖੁਦਾਵੰਦ ਮੈਨੂੰ ਹਰ ਇੱਕ ਭੈੜੇ ਕੰਮ ਤੋਂ ਛੁਡਾਵੇਗਾ ਤੇ ਆਪਣੀ ਅਸਮਾਨੀ ਬਾਦਸ਼ਾਹੀ ਵਿੱਚ ਸਹੀ ਸਲਾਮਤ ਪਹੁੰਚਾ ਦੇਵੇਗਾ। ਉਹਦੀ ਤਾਰੀਫ ਹਮੇਸ਼ਾ ਤਿਕਰ ਹੁੰਦੀ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸੋਚਣ ਵਾਲਿਆਂ ਲਈ ਵੇਲਾ ਅਪੜ ਗਿਆ ਹੈ। ਸੱਚਾਈ, ਅਕੀਦਿਆਂ ਦੀ ਆਜ਼ਾਦੀ ਤੇ ਵੇਲੇ ਦੀ ਕਦਰ ਦੇ ਨਿਜ਼ਾਮ ਇਨਸਾਨੀਅਤ ਦੇ ਆਸਤਾਨੇ ਉੱਤੇ ਦਸਤਕ ਦਿੰਦੇ ਨੇ। ਮਾਜ਼ੀ ਦੀ ਕਨਾਤ ਤੇ ਮਾਦਾ ਪ੍ਰਸਤੀ ਦੀ ਠੰਡੀ ਤਕਲੀਦ ਮੁੱਕ ਰਹੀ ਏ। ਰੱਬ ਤੋਂ ਲਾ ਇਲਮੀ ਹੋਰ ਈਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਵਫਾਦਾਰੀ ਦੀ ਵਾਹਦ ਜ਼ਮਾਨਤ ਉਸ ਹਸਤੀ ਦੇ ਬਾਰੇ
ਦਰੁਸਤ ਸਿਆਣ ਹੈ, ਜਿਹਨੂੰ ਚੰਗੇ ਤਰੀਕੇ ਨਾਲ ਜਾਣਨਾ ਹੀ ਹਮੇਸ਼ਾ ਦੀ ਹਯਾਤੀ ਹੈ। ਭਾਵੇਂ ਸਲਤਨਤਾਂ ਬਰਬਾਦ ਹੋ ਜਾਂਦੀਆਂ ਨੇ, ਪਰ ਖੁਦਾਵੰਦ ਹਮੇਸ਼ਾ ਤੀਕਰ ਸਲਤਨਤ ਕਰੇਗਾ। ਸਾਡੀ ਕੌਮ ਵਾਂਗਰ ਕ੍ਰਿਸਚਨ ਸਾਇੰਸ ਦਾ ਵੀ ਇੱਕ ਆਜ਼ਾਦੀ ਦਾ ਅਲਾਮੀਆ ਹੈ। ਰੱਬ ਨੇ ਇਨਸਾਨ ਨੂੰ ਗੈਰ ਮੁਰਫਿਕ ਹੱਕ ਦੇ ਰੱਖੇ ਨੇ, ਜਿਨ੍ਹਾਂ ਵਿੱਚ ਖੁਦ ਮੁਖਤਾਰੀ, ਵਜ੍ਹਾ ਤੇ ਜ਼ਮੀਰ ਸ਼ਾਮਲ ਨੇ। ਇਨਸਾਨ ਸਿਰਫ ਉਸ ਵੇਲੇ ਖੁਦ ਮੁਖਤਾਰ ਰਹਿੰਦਾ ਹੈ ਜਦੋਂ ਉਹ ਚੰਗੇ ਤਰੀਕੇ ਨਾਲ ਤੇ ਆਪਣੇ ਖਾਲਕ, ਇਲਾਹੀ ਸੱਚਾਈ ਤੇ ਮੁਹੱਬਤ ਤੋਂ ਹਦਾਇਤ ਪਾਉਂਦਾ ਹੈ। ਇਨਸਾਨ ਦੇ ਹੱਕ ਉੱਤੇ ਉਸ ਵੇਲੇ ਹਮਲਾ ਹੁੰਦਾ ਹੈ ਜਦੋਂ ਇਲਾਹੀ ਤਰਤੀਬ ਵਿੱਚ ਕੁਝ ਰੁਕਾਵਟ ਬਣੇ, ਤੇ ਜ਼ਹਿਨੀ ਤੌਰ ਤੇ ਰੁਕਾਵਟ ਬਣਨ ਵਾਲਾ ਉਸ ਜੁਰਮ ਦੀ ਪਾਦਾਸ਼ ਵਿੱਚ ਇਲਾਹੀ ਸਜ਼ਾ ਆਪਣੇ ਉੱਤੇ ਲੈ ਲੈਂਦਾ ਹੈ। ਤਨਵੀਮ ਜਾਂ ਹੈਵਾਨੀ ਮਕਨਾਤੀਸੀਅਤ ਨੂੰ ਪਹਿਲੀ ਵਾਰੀ 1775 ਵਿੱਚ ਜਰਮਨੀ ਦਾ ਇੱਕ ਮੈਸਮਰ ਲਿਆਇਆ। ਅਮਰੀਕੀ ਸਾਈਕਲੋਪੀਡੀਆ ਦੇ ਮੁਤਾਬਕ ਉਹਨੇ ਇਸ ਨਾਂ ਦੀ ਹੀ ਤਾਕਤ ਨੂੰ ਬਿਮਾਰੀ ਨੂੰ ਮੁਕਾਉਣ ਦੇ ਵਸੀਲੇ ਦੇ ਤੌਰ ਤੇ ਪੇਸ਼ ਕੀਤਾ, ਜਿਹਦੇ ਬਾਰੇ ਉਹਨੇ ਆਖਿਆ ਵੀ ਇਹਨੂੰ ਕੋਈ ਇੱਕ ਜਾਨਦਾਰ ਹਸਤੀ ਦੂਜੇ ਉੱਤੇ ਵਰਤ ਸਕਦੀ ਹੈ। ਹੈਵਾਨੀ ਮਕਨਾਤੀਸੀਅਤ ਦੇ ਕੰਮ ਦੇ ਬਾਰੇ ਲਿਖਾਰੀ ਦੇ ਆਪਣੇ ਆਪ ਦੇ ਮੁਸ਼ਾਹਦੇ ਉਹਨੂੰ ਕਾਇਲ ਕਰਦੇ ਨੇ ਭਈ ਇਹ ਕਿਸੇ ਇਲਾਜ ਲਈ ਫਾਇਦਾਮੰਦ ਨਹੀਂ ਹੈ, ਤੇ ਇਹ ਭਈ ਜਿਹੜੇ ਲੋਕ ਇਹਦੀ ਮਸ਼ਕ ਕਰਦੇ ਨੇ ਉਹਨਾਂ ਉੱਤੇ, ਤੇ ਜਿਹੜੇ ਇਹਨਾਂ ਦੇ ਮਹਿਕੂਮ ਇਹਦਾ ਮੁਕਾਬਲਾ ਕਰਦੇ ਨੇ ਉਹਨਾਂ ਉੱਤੇ ਇਹਦੇ ਅਸਰ ਇਖਲਾਕੀ ਤੇ ਬਦਨੀ ਮੌਤ ਵੱਲ ਲੈ ਜਾਂਦੇ ਨੇ। ਹੈਵਾਨੀ ਮਕਨਾਤੀਸੀਅਤ, ਜਿਹਨੂੰ ਮੌਜੂਦਾ ਦੌਰ ਵਿੱਚ ਇਲਮੇ ਨੌਮੀਅਤ ਜਾਂ ਹਿਪਨੋਟਿਜ਼ਮ ਆਖਿਆ ਜਾਂਦਾ ਹੈ, ਕਿਸੇ ਇੱਕ ਵਾਕਿਆ ਵਿੱਚ ਇਹਦੇ ਅਸਰ ਫਰੇਬ ਨਜ਼ਰੀ ਦੇ ਅਸਰਾਂ ਤੋਂ ਫਰਕ ਨਹੀਂ ਪਾਏ ਗਏ। ਬਜ਼ਾਹਰ ਇਹਦੇ ਤੋਂ ਹਾਸਲ ਹੋਣ ਵਾਲਾ ਕੋਈ ਵੀ ਫਾਇਦਾ ਬਾਤਨੀ ਜਾਦੂਗਰੀ ਉੱਤੇ ਕਿਸੇ ਬੰਦੇ ਦੇ ਈਮਾਨ ਦੇ ਬਰਾਬਰ ਹੈ। ਜਾਨਵਰਾਂ ਦੀ ਮਕਨਾਤੀਸੀਅਤ ਦੀ ਕੋਈ ਨਿਉ ਨਹੀਂ ਹੈ, ਕਿਉਂਕਿ ਜੋ ਕੁਝ ਅਸਲੀ, ਹਮਾਹੰਗ ਤੇ ਅਬਦੀ ਹੈ ਉਸ ਸਭ ਦੇ ਉੱਤੇ ਰੱਬ ਹੁਕੂਮਤ ਕਰਦਾ ਹੈ, ਤੇ ਉਹਦੀ ਤਾਕਤ ਜਾਨਵਰਾਂ ਵਾਲੀ ਹੈ, ਨਾ ਇਨਸਾਨਾਂ ਵਾਲੀ। ਸਾਇੰਸ ਵਿੱਚ ਜਾਨਵਰਾਂ ਵਾਲੀ ਮਕਨਾਤੀਸੀਅਤ, ਤਨਵੀਮ ਜਾਂ ਨੌਮੀਆਤ ਦਾ ਇਲਮ ਬਸ ਇੱਕ ਇਨਕਾਰ ਹੈ, ਜਿਹੜਾ ਨਾ ਜ਼ਹਾਨਤ ਤਾਕਤ ਰੱਖਦਾ ਹੈ ਤੇ ਨਾ ਹੀ ਅਸਲੀਅਤ, ਤੇ ਇੱਕ ਲਿਹਾਜ਼ ਨਾਲ ਇਹ ਬਰਾਏਨਾਮ ਫਾਨੀ ਸਿਆਣ ਦਾ ਇੱਕ ਗੈਰ ਅਸਲੀ ਖਿਆਲ ਹੈ। ਹੈਵਾਨੀ ਮਕਨਾਤੀਸੀਅਤ ਦੀ ਹਲਕੀ ਸ਼ਕਲ ਗਾਇਬ ਹੋ ਰਹੀ ਹੈ ਤੇ ਇਹਦੀਆਂ ਨਾਗਵਾਰ ਖਸਲਤਾਂ ਸਾਹਮਣੇ ਆ ਰਹੀਆਂ ਨੇ। ਫਾਨੀ ਖਿਆਲਾਂ ਦੀਆਂ ਹਨੇਰ ਛੁੱਟੀਆਂ ਵਿੱਚ ਲੁਕੀਆਂ ਜੁਰਮਾਂ ਦੀਆਂ ਮਸ਼ੀਨਾਂ ਸਮਝੋ ਬਾਹਰ ਤੇ ਪਚੀਦਾ ਕਿਸਮ ਦੇ ਜਾਲ ਉਣ ਰਹੀਆਂ ਨੇ। ਇਸ ਲਈ ਹੈਵਾਨੀ ਮਕਨਾਤੀਸੀਅਤ ਦੇ ਮੌਜੂਦਾ ਤਰੀਕਿਆਂ ਦਾ ਰਾਜ਼ ਇਹ ਹੈ ਭਈ ਇਹ ਵੇਲੇ ਨੂੰ ਸੁਸਤੀ ਦੇ ਜਾਲ ਵਿੱਚ ਫਸਾਉਂਦੇ ਨੇ ਤੇ ਉਸ ਮਹਿਕੂਮ ਲਈ ਸੰਗਦਿਲੀ ਪੈਦਾ ਕਰਦੇ ਨੇ ਜਿਹਦੇ ਲਈ ਮੁਜਰਮ ਤਾਂਗ ਰੱਖਦਾ ਹੈ। ਇਨਸਾਨੀਅਤ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਬਦੀ ਕੋਈ ਤਾਕਤ ਨਹੀਂ ਹੈ, ਇਹਦੀ ਨਾਂ ਦੀ ਹੀ ਜਬਰੀ ਹਕੂਮਤ ਅਦਮ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਬਦੀ ਦੀ ਸਲਤਨਤ ਨੂੰ ਲੁੱਟ ਲੈਂਦੀ ਹੈ ਤੇ ਖਾਨਦਾਨਾਂ ਇਸੇ ਤਰ੍ਹਾਂ ਮੁਆਸ਼ਰੇ ਵਿੱਚ ਇਮਤਿਆਜ਼ੀ ਤੌਰ ਤੇ ਮੁਹੱਬਤ ਤੇ ਨੇਕੀ ਨੂੰ ਫਰੋਗ ਦਿੰਦੀ ਹੈ। ਜਿਵੇਂ ਵੀ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ, ਜਾਨਵਰਾਂ ਦੀ ਮਕਨਾਤੀਸੀਅਤ ਜਾਂ ਨੌਮੀਆਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਹੈ ਤੇ ਭਈ ਇਹ ਚੰਗਿਆਈ ਤੇ ਬੁਰਾਈ ਦੋਵੇਂ ਨੇ, ਭਈ ਬੁਰਾਈ ਚੰਗਿਆਈ ਜਿੰਨੀ ਅਸਲੀ ਤੇ ਬਹੁਤੀ ਤਾਕਤ ਵਾਲੀ ਹੈ। ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਹੈ। ਇਹ ਜਾਂ ਤੇ ਲਾ ਇਲਮ ਹੈ ਜਾਂ ਸੜਦੀ ਹੈ। ਨੌਮੀਅਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬੁਰਾਈ ਉੱਤੇ ਨਿਉ ਰੱਖਦੀ ਹੈ। ਸਾਇੰਸ ਵਿਖਾਉਂਦੀ ਹੈ ਕਿ ਮਾਦਾ ਫਾਨੀ ਮਸ਼ਵਰਿਆਂ ਤੇ ਅਕੀਦਿਆਂ ਦੇ ਨਾਲ ਮੁਤਸਾਦਮ ਹੁੰਦਿਆਂ ਹੋਏ ਹਰ ਦੌਰ ਵਿੱਚ ਗਲਤੀ ਦੇ ਅਸਰ ਨੂੰ ਖਾਰਿਜ ਕਰਦਾ ਹੈ, ਪਰ ਜਦੋਂ ਫੌਰੀ ਤੇ ਮੁਸਤਕਿਲ ਬੁਨਿਆਦਾਂ ਉੱਤੇ ਇਹਦੀ ਮੁਖਾਲਫਤ ਕ੍ਰਿਸਚਨ ਸਾਇੰਸ ਵੱਲੋਂ ਹੁੰਦੀ ਹੈ ਤੇ ਫਾਨੀ ਸਿਆਣ ਦਾ ਮਾਹੌਲ ਇਖਲਾਕ ਤੇ ਮੌਤ ਲਈ ਤਬਾਹਕੁਨ ਨਹੀਂ ਹੋ ਸਕਦਾ। ਇਸ ਜ਼ਿਹਨੀ ਗਲਾਜ਼ਤ ਲਈ ਸੱਚਾਈ ਤੇ ਮੁਹੱਬਤ ਜ਼ਹਿਰ ਮਾਰ ਨੇ ਤੇ ਇੰਜ ਇਹ ਵਜੂਦੀਅਤ ਨੂੰ ਤਕਵੀਅਤ ਦਿੰਦੇ ਤੇ ਬਰਕਰਾਰ ਰੱਖਦੇ ਨੇ। ਮਸ਼ਰਕੀ ਸਲਤਨਤਾਂ ਤੇ ਕੌਮਾਂ ਦੇਵਤਾ ਦੇ ਬਾਰੇ ਉੱਥੇ ਗਾਲਬ ਗਲਤ ਫਹਿਮੀਆਂ ਲਈ ਆਪਣੀ ਝੂਠੀ ਹਕੂਮਤ ਦੇ ਕਰਜ਼ਦਾਰ ਨੇ। ਜ਼ੁਲਮ, ਅਦਮ ਬਰਦਾਸ਼ਤ ਤੇ ਖੂਨਰੇਜ਼ੀ ਜਿੱਥੇ ਕਿਤੇ ਵੀ ਪਾਏ ਜਾਂਦੇ ਨੇ, ਇਹ ਇਸ ਅਕੀਦੇ ਤੋਂ ਜਨਮ ਲੈਂਦੇ ਨੇ ਭਈ ਫਾਨੀ ਸ਼ਖਸੀਅਤ ਜਜ਼ਬੇ ਤੇ ਤਹਿਰੀਕ ਦੇ ਸਾਂਚੇ ਉੱਤੇ ਹੀ ਲਾਮਤਨਾਹੀ ਬਣਿਆ ਹੈ।
1900 ਵਰ੍ਹਿਆਂ ਦੇ ਰਿਕਾਰਡ ਵਿੱਚ ਇੰਨੀ ਮਸੀਹਤ ਨਹੀਂ ਜਿੰਨੇ ਬੇਸ਼ੁਮਾਰ ਫਿਰਕੇ ਪਾਏ ਜਾਂਦੇ ਨੇ। ਇਨਸਾਫ ਨੂੰ ਜ਼ਾਹਰ ਕਰਦਿਆਂ ਹੋਏ ਤੇ ਬਿਮਾਰੀ ਤੇ ਮੌਤ ਵਿੱਚ ਜਕੜੇ ਇਨਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਦਿਆਂ ਹੋਏ ਉੱਚੀ ਸ਼ਾਨ ਵਾਲੀ ਤੇ ਅਮਲੀ ਮਸੀਹਤ ਇਸ ਦੌਰ ਦੇ ਬੂਹੇ ਉੱਤੇ ਖਲੋਤੀ ਇਜਾਜ਼ਤ ਲਈ ਖੜਕਾ ਰਹੀ ਏ। ਕੀ ਤੁਸੀਂ ਇਸ ਨੂਰਾਨੀ ਮੁਲਾਕਾਤ ਲਈ ਬੂਹਾ ਖੋਲੋਗੇ ਜਾਂ ਬੰਦ ਕਰੋਗੇ, ਜਿਹੜਾ ਹਲੀਮੀ ਦੇ ਨਾਲ ਆਉਂਦਾ ਹੈ, ਜਿਵੇਂ ਉਹ ਅਰੂਜ ਦੇ ਵੇਲੇ ਪਿਓ ਦਾਦੇ ਦੇ ਜ਼ਮਾਨੇ ਵਿੱਚ ਆਇਆ ਸੀ। ਸੱਚਾਈ ਆਜ਼ਾਦੀ ਦੇ ਅਨਸਰ ਪੈਦਾ ਕਰਦੀ ਏ। ਇਹਦੇ ਝੰਡੇ ਉੱਤੇ ਰੂਹ ਦਾ ਇਲਾਹੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਹੈ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਤੁਸੀਂ ਜਾਣਦੇ ਹੋ ਭਈ ਕਿਦੋਂ ਪਹਿਲੀ ਸੱਚਾਈ ਇਹਦੇ ਮਗਰ ਟੁਰਨ ਵਾਲਿਆਂ ਦੀ ਵਫਾਦਾਰੀ ਤੇ ਘਾਟੇ ਦੇ ਪਾਰੋਂ ਫਤਹਿਮੰਦ ਹੁੰਦੀ ਏ। ਇਹ ਉਦੋਂ ਹੁੰਦੀ ਏ ਜਦੋਂ ਵੇਲੇ ਦਾ ਇਹਤਜਾਜ ਆਜ਼ਾਦੀ ਦਾ ਝੰਡਾ ਚੁੱਕ ਕੇ ਅੱਗੇ ਵੱਧਦਾ ਹੈ। ਦੁਨਿਆਵੀ ਕੂਵਤਾਂ ਲੜਨਗੀਆਂ ਤੇ ਆਪਣੇ ਪਾਸਬਾਨਾਂ ਨੂੰ ਹੁਕਮ ਦੇਣਗੀਆਂ ਭਈ ਇਸ ਸੱਚਾਈ ਨੂੰ ਬੂਹੇ ਵਿੱਚੋਂ ਨਾ ਲੰਘਣ ਦਿਓ, ਜਦੋਂ ਤੀਕਰ ਭਈ ਇਹ ਉਹਨਾਂ ਦੇ ਨਿਜ਼ਾਮਾਂ ਦੀ ਤਾਈਦ ਨਾ ਕਰੇ। ਪਰ ਸਾਇੰਸ ਛੁਰੇ ਦੀ ਨੋਕ ਦੀ ਪਰਵਾਹ ਕੀਤੇ ਬਗੈਰ ਅੱਗੇ ਵੱਧਦੀ ਏ। ਇੱਥੇ ਹਮੇਸ਼ਾ ਕੋਈ ਨਾ ਕੋਈ ਹੰਗਾਮਾ ਹੁੰਦਾ ਹੈ, ਪਰ ਸੱਚਾਈ ਦੇ ਮਿਆਰ ਦਾ ਇਹ ਇੱਕ ਜਲਸਾ ਹੁੰਦਾ ਹੈ। ਸਾਡੀ ਮੁਲਕੀ ਤਾਰੀਖ ਬਾਕੀ ਪੂਰੀ ਤਾਰੀਖ ਵਾਂਗਰ ਸਿਆਣ ਦੀ ਤਾਕਤ ਨੂੰ ਜ਼ਾਹਰ ਕਰਦੀ ਏ ਤੇ ਇਨਸਾਨੀ ਤਾਕਤ ਨੂੰ ਇਹਦੇ ਦਰੁਸਤ ਸੋਚ ਵਾਲੇ ਉਤਾਰਾਂ ਨੂੰ ਮੁਤਨਾਸਬ ਜ਼ਾਹਰ ਕਰਦੀ ਏ। ਕੁਝ ਗੈਰਫਾਨੀ ਸਜ਼ਾਵਾਂ ਇਲਾਹੀ ਇਨਸਾਫ ਦੇ ਕਾਦਰ ਮੁਤਲਿਕ ਨੂੰ ਬਿਆਨ ਕਰਦਿਆਂ ਹੋਏ ਜਬਰੀ ਬੇੜੀਆਂ ਤੇ ਕੋੜੇ ਮਾਰਨ ਵਾਲੀ ਟਕਟਕੀ ਤੇ ਗੁਲਾਮੀ ਦੇ ਬਾਜ਼ਾਰਾਂ ਨੂੰ ਖਤਮ ਕਰਨ ਦੀ ਤਾਕਤ ਰੱਖਦੀਆਂ ਰਹੀਆਂ ਨੇ, ਪਰ ਨਾ ਤੇ ਖੂਨ ਬਹਾਓ ਵਿੱਚ ਤੇ ਨਾ ਹੀ ਤੋਪਾਂ ਦੇ ਮੂੰਹ ਤੋਂ ਨਿਕਲਣ ਵਾਲੀ ਮੌਤ ਘੱਟ ਹੋਈ। ਮੁਹੱਬਤ ਆਜ਼ਾਦ ਕਰਨ ਵਾਲੀ ਏ। ਹੁਣ ਇਹ ਮਾਦੀ ਜੱਗ ਵੀ ਮੁਤਸਾਦਮ ਤਾਕਤਾਂ ਦਾ ਅਖਾੜਾ ਬਣ ਰਿਹਾ ਹੈ। ਇੱਕ ਪਾਸੇ ਤੇ ਇੱਥੇ ਮੁਖਾਲਫਤ ਤੇ ਮਾਯੂਸੀ ਹੋਵੇਗੀ, ਜਦਕਿ ਦੂਜੇ ਪਾਸੇ ਇੱਥੇ ਸਾਇੰਸ ਤੇ ਅਮਨ ਹੋਵੇਗਾ। ਮਾਦੀ ਅਕੀਦਿਆਂ ਦੀ ਤਲਫੀ ਪਾਪ, ਬਿਮਾਰੀ ਤੇ ਮੌਤ ਦੇ ਕਹਿਤ ਤੇ ਵਬਾ, ਤਾਂਗ ਤੇ ਅਫਸੋਸ ਦੇ ਨਾਲ ਵੇਖੀ ਜਾ ਸਕੇਗੀ, ਜਿਹੜੇ ਆਪਣੇ ਅਦਮ ਦੇ ਜ਼ਾਹਰ ਹੋਣ ਤੀਕਰ ਨਵੇਂ ਦੌਰਾਂ ਨੂੰ ਕਬੂਲ ਕਰਦੇ ਨੇ। ਇਹ ਪਰੇਸ਼ਾਨੀਆਂ ਗਲਤੀ ਦੇ ਖਾਤਮੇ ਤੀਕਰ ਜਾਰੀ ਰਹਿਣਗੀਆਂ, ਜਦੋਂ ਸਾਰੀ ਮੁਖਾਲਫਤ ਰੂਹਾਨੀ ਸੱਚਾਈ ਨਾਲ ਹੜਪ ਕਰ ਲਈ ਜਾਵੇਗੀ। ਜਿਵੇਂ ਹੀ ਇਹ ਤਕਮੀਲ ਨੇੜੇ ਹੁੰਦੀ ਜਾਵੇਗੀ, ਉਹ ਜਿਹਨੇ ਆਪਣੇ ਚਾਲ ਚੱਲਣ ਨੂੰ ਇਲਾਹੀ ਸਾਇੰਸ ਦੇ ਮੁਤਾਬਕ ਢਾਲ ਲਿਆ ਹੈ, ਉਹ ਅਖੀਰ ਤੀਕਰ ਮੁਕਾਬਲਾ ਕਰੇਗਾ। ਇਸ ਅਖੀਰੀ ਤਸਾਦਮ ਦੇ ਦੌਰਾਨ ਬਦਕਾਰ ਜ਼ੇਨ ਅਜਿਹੇ ਵਸੀਲੇ ਲੱਭਣ ਦੀ ਕੋਸ਼ਿਸ਼ ਵਿੱਚ ਹੋਣਗੇ ਜਿਨ੍ਹਾਂ ਤੋਂ ਉਹ ਹੋਰ ਬਦੀ ਮੁਕੰਮਲ ਕਰ ਸਕਣ, ਪਰ ਉਹ ਜਿਹੜੇ ਕ੍ਰਿਸਚਨ ਸਾਇੰਸ ਦੀ ਸਮਝ ਰੱਖਦੇ ਨੇ ਉਹ ਜੁਰਮ ਵਿੱਚ ਰੁਕਾਵਟਾਂ ਲਿਆਉਣਗੇ, ਉਹ ਗਲਤੀ ਦੇ ਖਾਤਮੇ ਵਿੱਚ ਮਦਦ ਕਰਨਗੇ, ਉਹ ਅਮਨ ਅਮਾਨ ਨੂੰ ਬਰਕਰਾਰ ਰੱਖਣਗੇ ਤੇ ਉਹ ਹਤਮੀ ਕਾਮਲੀਅਤ ਦੇ ਯਕੀਨੀ ਹੋਣ ਨੂੰ ਖੁਸ਼ੀ ਦੇ ਨਾਲ ਉਡੀਕਣਗੇ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਾਇਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ ਨੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ
ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।